ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲੇ ਨੇ ਤੁਹਾਡੇ? ਹਾਲ ਚਾਲ ਤੇ ਆਪਣੇ ਹਮੇਸ਼ਾ ਤੁਹਾਨੂੰ ਪਤਾ ਹੀ, ਚੜ੍ਹਦੀ ਕਲਾ ਬਾਗੋ ਬਾਗ, ਕੱਟ ਫੁੱਲਾਂ ਤੇ ਖੇਡਦੀ ਰਹਿੰਦੀ ਰੋਜ਼। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਂ ਤਾਂ ਕਹਿੰਦਾ ਕਿ ਸਾਰੇ ਮੇਰੇ ਸੱਜਣ ਮਿੱਤਰ, ਪਿਆਰੇ ਬੇਲੀ ਸਹੇਲੀ ਜਿਹੜੇ ਹੈਗੇ ਨਾ, ਉਹ ਇਸੇ ਤਰ੍ਹਾਂ ਹੀ ਐਨ ਕੁਸ਼ਲ ਮੰਗਲ ਰਹਿਣ ਜੀ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਬਾਗੋ ਬਾਗ ਰਹਿਣ। ਆਪ ਭਾਵੇਂ ਮੈਂ ਏਦਾਂ ਹੀ ਰਹਿ ਲਵਾਂ। ਕੌਣ? ਤੁਸੀਂ। ਓਏ ਮੈਂ ਤਾਂ ਇਹਨਾਂ ਦੇ ਵੱਲੋਂ ਦੇਖ ਕੇ ਬਾਗੋ ਬਾਗ ਗਾਰਡਨ ਮੈਂ ਤਾਂ ਡਬਲ ਖੁਸ਼ ਹੋ ਜਾਣਾ। ਅੱਛਾ। ਹਾਂ, ਮੈਨੂੰ ਇਹਨਾਂ ਦੀ ਚਿੰਤਾ ਨਹੀਂ ਹੈਗੀ। ਲੱਗ ਗਿਆ ਮੈਨੂੰ ਪਤਾ। ਮੈਨੂੰ ਤੇਰੀ ਚਿੰਤਾ ਹੈ। ਮੇਰੀ ਕਾਹਦੀ ਚਿੰਤਾ? ਆਹੋ ਵੀ ਜੇ ਕਿਤੇ ਤੂੰ ਇਸ ਗਰਮੀ ਦੇ ਵਿੱਚ ਕਿਤੇ ਹਵੀ ਨਵੀ ਹੋ ਗਈ। ਅੱਛਾ ਯਾਰ, ਸਾਡੇ ਕੋਲ ਪਸੀਨਾ ਪੂੰਝ ਕੇ ਜਲੇਬੀਆਂ ਨਹੀਂ ਆਉਣੀਆਂ। ਅੱਛਾ ਨਾ, ਤੁਹਾਨੂੰ ਮੇਰੇ ਭੋਗ ਤੇ ਤਾਂ ਪੂਰਾ ਸਿਸਟਮ ਚਾਹੀਦਾ ਵੀ ਉੱਥੇ ਏਸੀ ਵੀ ਲੱਗਾ ਹੋਵੇ, ਏਸੀ ਹਾਲ ਕੀਤਾ ਜਾਵੇ। ਅੱਛਾ, ਨਾ ਕਰੋ ਏਸੀ ਹਾਲ। ਰਬੜੀ ਜਲੇਬੀ ਹੋਣੀ ਚਾਹੀਦੀ ਆ। ਯਾਰ, ਰਬੜੀ ਜਲੇਬੀ ਚਲੋ ਬਣਦੀ ਆ। ਇੰਨਾ ਕੰਮ ਕਰਦੀ ਆ ਤੂੰ, ਕਮਾ ਕੇ ਦਿੱਤਾ ਅਗਲਿਆਂ ਨੂੰ, ਇੰਨਾ ਤਾਂ ਅਗਲੇ ਦਾ ਵੀ ਫਰਜ਼ ਬਣਦਾ। ਅੱਛਾ। ਆਹੋ, ਤੈਂ ਕਿਹੜਾ ਮੁੜ ਕੇ ਆਣ ਕੇ ਉੱਥੇ ਰੋਜ਼ ਝੂਲਿਆ ਕਰਨ? ਹੱਦ ਹੋ ਗਈ ਤੁਹਾਡੇ ਵਾਲੀ। ਤੈਂ ਪੱਖੇ ਨਾਲ ਪੁੱਠੀ ਲੜਕੀ ਹੋਇਆ ਕਰਨਾ। ਹੱਦ ਹੋ ਗਈ ਇਸ ਬੰਦੇ ਦੀ। ਨਾ ਮੈਨੂੰ ਆਂਦੇ ਹੀ ਮਾਰਨ ਤੇ ਤੁਲ ਗਿਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਹੋਰ ਜੋਗੀ ਜੀ, ਫਿਰ ਕੀ ਤਿਆਰੀ ਤੁਹਾਡੀ ਗਰਮੀ ਦੀਆਂ ਛੁੱਟੀਆਂ ਦੀ? ਓਏ ਭਰਾਵਾ, ਗਰਮੀ ਦਾ ਤੂੰ ਪੁੱਛ ਹੀ ਨਾ। ਹਾਂ ਨਾ, ਪੰਜਾਬ ਦੇ ਵਿੱਚ ਤਾਂ ਕਹਿੰਦੇ ਧੂਆਂ ਨਿਕਲਿਆ ਪਿਆ। ਹਾਏ ਰੱਬਾ, ਪੁੱਛੋ ਹੀ ਨਾ, ਗਰਮੀ ਦਾ ਤੇ ਹਾਲ ਹੋਇਆ ਪਿਆ। ਹਾਂ, ਇੰਨੀ ਜ਼ਿਆਦਾ ਗਰਮੀ। ਉਦਾਂ ਵੈਸੇ ਗਰਮੀ ਦੇ ਰੰਗ ਕੈਨੇਡਾ, ਅਮਰੀਕਾ ਦੇ ਵਿੱਚ ਵੀ ਦਿਖਾ ਲਏ ਆ ਪੂਰੇ ਜੀ। ਪਰ ਪੰਜਾਬ ਦੀ ਗਰਮੀ, ਆਏ ਹਾਏ, ਬਾਹਾਂ ਇੱਥੋਂ ਕਾਲੀਆਂ, ਆਏ ਹਾਏ, ਮੂੰਹ ਕਾਲਾ, ਪਸੀਨਾ ਹੀ ਚੋਈ ਜਾਂਦਾ ਬੰਦੇ ਦੇ ਮੂੰਹ ਦੇ ਵਿੱਚ ਪੈਂਦਾ ਖੱਟ। ਆਏ ਹਾਏ, ਬਹੁਤ ਹੀ ਬੁਰਾ ਹਾਲ ਆ। ਮੈਂ ਕਹਾਂ ਜੀ, ਬੰਦਾ ਜੇ ਕਿਤੇ ਭੁਲੇਖੇ ਨਾਲ ਅੱਧਾ ਪੌਣਾ ਘੰਟਾ ਐਨ ਕਿਤੇ ਇੱਕੋ ਥਾਂ ਤੇ ਟਿਕ ਕੇ ਖੜ ਜਵੇ, ਕਦੀ ਹੋ ਹੀ ਨਹੀਂ ਸਕਦਾ। ਮੈਂ ਕਹਾਂ ਜੀ, ਪਿਗਲ ਜੂ। ਸਹੀ ਗੱਲ ਆ। ਅੱਗੇ ਕਹਿੰਦੇ ਹੁੰਦੇ ਸੀ ਨਾ, ਤੂੰ ਕਿਹੜਾ ਪਿਗਲ ਜਾਣਾ ਆ। ਹੁਣ ਤਾਂ ਹਾਲ ਹੋਈ ਬਣਿਆ। ਜੋਗੀ ਜੀ, ਗਰਮੀ ਦੀਆਂ ਛੁੱਟੀਆਂ ਦੇ ਵਿੱਚ ਹੁਣ ਮੇਰੀ ਭੂਆ ਦਾ ਮੁੰਡਾ ਕਹਿੰਦਾ ਵੀ ਕਿੱਦਾਂ ਕਰੀਏ, ਸਾਰੇ ਟੱਬਰ ਨੂੰ ਇੱਕ ਥਾਂ ਭੇਜੀਏ ਕਿ ਵੱਖੋ ਵੱਖਰੀ ਜਗ੍ਹਾ ਤੇ ਭੇਜੀਏ। ਬੋਝ ਇੱਕ ਘਰ ਤੇ ਨਹੀਂ ਪਾਉਣਾ ਚਾਹੀਦਾ। ਹੁਣ ਤੁਹਾਨੂੰ ਤੇ ਪਤਾ, ਕੁੱਲੂ ਮਨਾਲੀ ਤੇ ਜਾਣ ਹੋ ਰਿਹਾ। ਆਹੋ, ਉਹ ਤਾਂ ਵਿਚਾਰੇ ਲੰਬੜਾ ਦੀ ਮੋਟਰ ਤੇ ਜੋਗੀ ਆ। ਆਹੋ ਹਾਂਜੀ, ਉੱਥੇ ਜਾ ਕੇ ਨਹਾ ਨੂੰ ਕੇ ਚਲੇ ਦੇ ਵਿੱਚ। ਹੁਣ ਤੁਸੀਂ ਸਾਰਿਆਂ ਦੇ ਵਿੱਚ ਨਾ ਬੇਇੱਜ਼ਤੀ ਨਾ ਕਰੋ ਮੇਰੇ ਖਾਨਦਾਨ ਦੀ। ਚਲੋ ਨਹੀਂ ਕਰਦੇ। ਵੈਸੇ ਇੱਕ ਘਰ ਤੇ ਬੋਝ ਨਾ ਪਾਉਣਗੇ ਤੇ ਫੇਰ ਕੀ ਕਰਨਗੇ? ਫੇਰ ਕੀ ਕਹਿੰਦਾ, ਘਰ ਵਾਲੀ ਨੂੰ ਪੇਕੇ ਭੇਜ ਦਿਨਾ, ਆਪ ਮੈਂ ਸਹੁਰੇ ਚਲ ਜਾਣਾ ਤੇ ਬੱਚਿਆਂ ਨੂੰ ਨਾਨਕੇ। ਬਈ ਬਹੁਤ ਅੱਛੀ ਸਕੀਮ ਆ, ਪਰ ਗੱਲ ਹੈਗੀ ਏਦਾਂ ਬਈ ਜਿਹੜੇ ਨਾ ਸਹੁਰੇ ਆ, ਸਾਲੇ ਸਹੁਰੇ ਨਾ ਦੂਸਰੇ ਕਿ ਤੀਸਰੇ ਦਿਨ ਪੁੱਛਣ ਲੱਗ ਪੈਂਦੇ ਹੁੰਦੇ ਆ। ਕੀ ਭਲਾ? ਵੀ ਤੁਹਾਡਾ ਕੀ ਜੀ। ਇੱਕ ਵਾਦਾ ਤੇ ਹੋਇਆ, ਜੇ ਮੇਰੀ ਭੂਆ ਦੇ ਟੱਬਰ ਦੀ ਬੇਇੱਜ਼ਤੀ ਹੁੰਦੀ ਆ, ਅਗਲਾ ਕਿਹੜਾ ਆਪਣੇ ਤਾਏ ਨੂੰ ਛੱਡਦਾ? ਦੱਸੋ ਜੀ, ਦੱਸੋ ਸ਼ਰੀਕਾਂ ਬਾਰੇ ਦੱਸੋ। ਓਏ ਹੋਏ, ਚੱਲ ਤਾਏ ਨੇ ਤਾਂ ਉੱਥੋਂ ਕਰਾਈ ਜਿੱਥੋਂ ਅਗਲੇ ਨੂੰ ਛੁਹਾਰਾ ਲੱਗਾ। ਅੱਛਾ, ਤੁਹਾਡੀ ਤਾਂ ਸਾਰਾ ਮਹੱਲਾ ਕਰ ਜਾਂਦਾ। ਅੱਛਾ ਹਾਂ ਨਾ, ਅਸੀਂ ਸਾਰੇ ਮਹੱਲੇ ਕੋ ਛੁਹਾਰਾ ਲਵਾਇਆ। ਓਏ ਨਹੀਂ, ਗੱਲ ਹੈਗੀ ਏਦਾਂ। ਤਾਇਆ ਸਾਡਾ ਨਾ ਤਾਈ ਨੂੰ ਲੈਣ ਚਲਾ ਗਿਆ। ਅੱਛਾ, ਤਾਈ ਕਿਤੇ ਗਈ ਸੀ ਲੜ ਲੁੜ ਕੇ। ਅੱਛਾ, ਜਦੋਂ ਤੇਰੇ ਵਾਂਗੂ ਸੁੱਖ ਨਾ, ਉਹ ਵੀ ਲੜਾਕੀ ਹੈ। ਹਾਂ, ਤੇ ਫੇਰ ਕੀ ਹੋਇਆ ਜੇ ਲੜ ਪਈ ਤਾਂ? ਆਪਣੇ ਨੂੰ ਹੀ ਲੜਨਾ, ਹੋਰ ਦੂਜਿਆਂ ਨੂੰ ਥੋੜੀ ਲੜਨਾ। ਉਹਦਾ ਨਾਂ ਹੀ ਨਹੀਂ ਤੇਜ ਕੌਰ, ਹੈ ਵੀ ਤੇਜ ਕੌਰ ਹੀ ਆ। ਲੜ ਕੇ ਚਲੀ ਗਈ ਤੇ ਤਾਇਆ ਮਗਰ ਚਲਾ ਗਿਆ। ਫੇਰ ਤਾਇਆ ਉੱਥੇ ਜਾ ਕੇ ਬੈਠਾ 1 ਦਿਨ, 2 ਦਿਨ, 3 ਦਿਨ। ਹਾਏ ਨੀ, ਅਗਲਿਆਂ ਦਾ ਆਟੇ ਵਾਲਾ ਡਰਮ ਥੱਲੇ ਨੂੰ ਜਾਵੇ, ਨਾਲ ਹੀ ਉਹਨਾਂ ਦਾ ਦਿਲ ਬਹਿੰਦਾ ਜਾਵੇ, ਨਾਲ ਬੀਪੀ ਉੱਪਰ ਨੂੰ ਆਵੇ। ਮੈਂ ਕਿਹਾ ਫੇਫੜੇ ਫੜਕ ਵੱਜਣ। ਫੇਰ ਕੀ ਅਗਲਿਆਂ ਨੇ ਤਾਏ ਨੂੰ ਪੁੱਛ ਲਿਆ। ਕੀ ਭਲਾ? ਬੈਠ ਕੇ ਤਾਏ ਦੀ ਸੱਸ ਕੋਲ ਕਹਿੰਦੀ, ਪਰਾਉਣਿਆ ਬੇ ਕੀ ਪ੍ਰੋਗਰਾਮ ਤੇਰਾ? ਅੱਛਾ, ਕਹਿੰਦਾ ਮੈਂ ਕਿਹੜਾ ਪ੍ਰੋਗਰਾਮ ਕਰਨਾ, ਮੈਂ ਕਿਤੇ ਘਗਰੀ ਬਾਗ ਨੱਚਣ ਡਿਆ। ਫੇਰ ਨਹੀਂ, ਕਹਿੰਦਾ ਬੇਟਾ ਏਦਾਂ ਵੀ ਜਿੱਦਾਂ ਸਾਰੇ ਘਰ ਜਵਾਈ ਕੁੱਤਾ। ਉਹ ਕਹਿੰਦਾ, ਮੈਨੂੰ ਤੁਸੀਂ ਹੁਣ ਜੋ ਮਰਜ਼ੀ ਬਣਾ ਲਓ, ਰਹਿਣਾ ਮੈਂ ਇੱਥੇ ਆ। ਕਹਿੰਦੇ, ਦੇਖ ਪੁੱਤ, ਤਾਂ ਚੰਗਾ ਨਹੀਂ ਲੱਗਦਾ ਹੈ, ਮੈਂ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ ਬੈਠੇ ਨੂੰ। ਤਾਂ ਕਹਿੰਦਾ, ਤੁਹਾਡੀ ਜਿਹੜੀ ਕੁੜੀ ਆ ਜਾ ਕੇ ਉੱਥੇ ਰਹਿੰਦੀ ਨੀ ਮੇਰੇ ਘਰ ਦੇ ਵਿੱਚ।
ਹਾਏ ਨੀ ਤਾਏ ਨਾਲ ਤੇ ਬਾਲੀ ਮਾੜੀ ਹੋਈ। ਮੈਂ ਕਿਹਾ ਜੀ ਤਾਇਆ ਤਾਂ ਲੋਹਾ ਲਾਖਾ ਹੋ ਗਿਆ। ਫਿਰ ਕੀ ਉਹਨੇ ਆਪਣਾ ਮੌਜਾ ਝਾੜਿਆ। ਹਾਂ ਮੌਜਾ ਝਾੜਿਆ ਤੇ ਹੋਇਆ ਤਾਈ ਵੱਲ ਨੂੰ। ਗਹਿਰੀਆਂ ਜੀਆਂ ਅੱਖਾਂ ਕੱਢੀਆਂ ਉਹਨੇ। ਫਿਰ ਬਾਹਾਂ ਕੀਤੀਆਂ ਤਾਂ ਨੂੰ ਏਦਾਂ ਗੁੱਸੇ ਨਾਲ ਲੜ ਕੇ ਚੱਲਾ ਹੋਣਾ ਘਰੋਂ। ਤੇ ਜਾ ਕੇ ਕੋਲ ਕਹਿੰਦਾ ਵੀ ਮੈਂ ਚੱਲਾਂ, ਜੇ ਤਾਂ ਤੂੰ ਜਾਣਾ ਤਾਂ ਦੇਖ ਲੈ, ਅੱਛਾ ਨਹੀਂ ਤਾਂ ਤੇਰੀ ਮਰਜ਼ੀ ਆ, ਅੱਜ ਤੋਂ ਬਾਅਦ ਨਹੀਂ ਮੈਂ ਤੇ ਪੈਰ ਪਾਉਣਾ। ਹਾਂ ਤੇ ਉਹ ਫਿਰ ਤੈਨੂੰ ਪਤਾ ਫਿਰ ਜਾਣਾ ਹੀ ਪੈਂਦਾ ਲਾਣੇਦਾਰ ਨੂੰ ਤਾਂ ਮਗਰ। ਤੇ ਆ ਗਈ ਵਾਪਸ ਤੇ ਤੈਨੂੰ ਪਤਾ ਉੱਥੇ ਵਾਪਸ ਆਣ ਕੇ ਫਿਰ ਉਹਨੇ ਤਾਏ ਦੀ ਕੀਤੀ ਖੰਭ ਠੱਪ। ਅੱਛਾ ਹਾਂ ਬਹੁਤ ਜ਼ਿਆਦਾ, ਹੱਦੋਂ ਵੱਧ ਜਿਹਨੂੰ ਕਹਿੰਦੇ ਆ। ਫਿਰ ਕਹਿੰਦੀ ਉੱਥੇ ਰਹਿੰਦੇ ਚੰਗੇ ਨਹੀਂ ਸੀ, ਕੀ ਹੋ ਗਿਆ ਸੀ ਜੇ ਤੇਰੀ ਬੇਇੱਜ਼ਤੀ ਸੀ। ਅਗਲਿਆਂ ਦੇ ਘਰੇ ਜਨਰੇਟਰ ਲੱਗਾ, ਬਿਜਲੀ ਅੱਖ ਨਹੀਂ ਫੜਕਦੀ, ਇੱਥੇ ਤੇਰੇ ਬੱਤੀ ਨਹੀਂ ਆਉਂਦੀ, ਅੱਗ ਲੱਗ ਜਾਏ ਜਿਹੜੇ 300 ਯੂਨਿਟ ਕਹਿੰਦੇ ਫ੍ਰੀ ਦਵਾਂਗੇ, ਵੀ ਦੇਣੀ ਕਿੱਥੋਂ ਆ, ਪਹਿਲਾਂ ਬਿਜਲੀ ਤਾਂ ਦਿਓ ਸਾਨੂੰ, ਸਾਡੇ ਕੋਲੋਂ ਪੈਸੇ ਨਾਲ ਨਹੀਂ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਨਾ। ਜੋਗੀ ਜੀ ਗੱਲ ਨਹੀਂ ਸਮਝ ਆਈ, ਤਾਈ ਨੇ ਬਿਜਲੀ ਵਾਲਿਆਂ ਦਾ ਗੁੱਸਾ ਤਾਏ ਤੇ ਕੱਢਣਾ ਸੀ, ਘਰ ਛੱਡ ਦੇਣਾ ਸੀ ਆਪਣਾ। ਆਏ ਹਾਏ ਦੱਸ, ਜਿੱਥੇ ਜਿਹਦਾ ਜ਼ੋਰ ਚੱਲਦਾ ਅੱਛਾ ਉੱਥੇ ਹੀ ਅਗਲੇ ਨੇ ਗੁੱਸਾ ਕੱਢਣਾ। ਹੁਣ ਸਾਡਾ ਤੇਰੇ ਤੇ ਚੱਲ ਜਾਂਦਾ। ਅੱਛਾ ਤੇ ਹੁਣ ਤੁਹਾਨੂੰ ਘਰੋਂ ਨਾ ਕਢਾ ਦਵਾਂ ਮੈਂ? ਤੁਸੀਂ ਚਾਹੁੰਦੇ ਕਿ ਮੈਂ ਨਿਕਲ ਜਾਵਾਂ? ਮੈਂ ਨਹੀਂ ਏਦਾਂ ਜਾਂਦੀ। ਦੇਖੋ ਗੱਲ ਹੈਗੀ ਏਦਾਂ, ਜਦੋਂ ਸਮਾਂ ਆ ਗਿਆ ਉਦੋਂ ਤੈਨੂੰ ਕਿਸੇ ਨੇ ਰੋਕ ਥੋੜਾ ਸਕਣਾ। ਕੁਝ ਬੰਦੇ ਦਾ ਪਤਾ ਲੱਗਦਾ, ਬਾਹਰ ਨਿਕਲੇ ਲੂਈ ਲੱਗ ਜਵੇ। ਅੱਛਾ ਇਹ ਬੰਦਾ ਨਾ ਮੈਨੂੰ ਪਰਮਾਨੈਂਟ ਹੀ ਜਾਨੋਂ ਤੋਰਨ ਨੂੰ ਕਰਦਾ ਜੀ। ਹਾਂਜੀ ਉਦਾਂ ਇਹਦਾ ਅੰਦਰੋਂ ਜੀ ਨਹੀਂ ਕਰਦਾ ਮੈਨੂੰ ਕੱਢਣ ਨੂੰ ਰੇਡੀਓ ਤੋਂ। ਇਹਨੂੰ ਪਤਾ ਮੇਰੇ ਬਿਨਾਂ ਗੁਜ਼ਾਰਾ ਨਹੀਂ। ਪ੍ਰੋਗਰਾਮ ਕਿੰਨੇ ਕਰਨਾ ਹੈ, ਸਾਥ ਕਿੰਨੇ ਦੇਣਾ ਇਹਦਾ। ਹਾਂਜੀ ਕੌਣ ਕਹੂ। ਆਹੋ ਕਿਉਂਕਿ ਲੋਕੀ ਤਾਂ ਅੱਜ ਕੱਲ ਬਹੁਤ ਚਟਰ ਪਟਰ ਬੋਲਦੇ ਆ। ਹਾਂ ਨਹੀਂ ਮੈਂ ਹੂੰ ਹਾਂਜੀ ਜੋਗੀ ਆ। ਫਿਰ ਕੀ ਹੋਇਆ ਤੁਹਾਡੇ ਤਾਏ ਦੇ ਨਾਲ? ਉਹ ਤਾਏ ਨਾਲ ਵਿਚਾਰੇ ਨਾਲ ਕੀ ਹੋਣਾ, ਉਹੀ ਜੋ ਹਰ ਇੱਕ ਘਰ ਦੀ ਕਹਾਣੀ ਆ। ਅੱਛਾ ਕਹਾਣੀ ਘਰ ਘਰ ਦੀ। ਲਓ ਜੀ ਘਰ ਆ ਗਏ ਤੇ ਬਿਜਲੀ ਹੈ ਕੋਈ ਨਹੀਂ, ਮੀਟਰ ਚੁੱਪ ਚਾਪ, ਬੋਲਣੀ ਕੁਸਕਣੀ ਨਾ ਤੇਰੇ ਵਾਂਗੂ। ਅੱਛਾ ਵਜੇ ਤਾਂ ਤੂੰ ਤਾਂ ਹੂੰ ਹਾਂ ਹਾਂਜੀ ਮੋਟੀ ਮੋਟੀ ਕਰ ਦਿੰਦੀ ਆ। ਮੈਂ ਕਹਾਂ ਜੀ ਮੀਟਰ ਤੇ ਚੁੱਪ ਚਾਪ ਪਏ। ਅੱਛਾ ਤਾਈ ਨੂੰ ਬੜਾ ਗੁੱਸਾ ਆਇਆ, ਇੰਨੀ ਗਰਮੀ ਦੇ ਵਿੱਚ ਉਹਦੇ ਨਾਲ ਆਈ ਵੀ ਸਾਈਕਲ ਤੇ, ਆਈ ਵੀ ਰੜਦੀ ਹੋਈ। ਤੇ ਆਣ ਕੇ ਫਿਰ ਉਹਨੇ ਕੱਢਿਆ ਮੰਜਾ ਬਾਹਰ, ਇੱਕ ਉਹਦਾ ਪਾਵਾ ਇੱਧਰ, ਇੱਕ ਨਾਲੀ ਦੇ ਪਾਰ। ਅੱਛਾ ਹਾਏ ਉਹ ਸੁਣਿਆ ਨੀ ਕਿਹੜਾ ਹੈਗਾ ਆ ਉੱਚਾ ਬੁਰਜ ਲਾਹੌਰ ਦਾ ਹੇਠ ਵਗੇ ਦਰਿਆ। ਆਹੋ ਆਹੋ ਸੁਣਿਆ ਮੈਂ ਦਰਿਆ ਦੀ ਮਛਲੀ ਬਾਣੀ ਬਗਲਾ ਬਣ ਗਿਆ। ਹਾਂ ਤੇ ਉਹ ਜੀ ਬਸ ਫਿਰ ਨਾਲੀ ਦੇ ਉੱਤੇ ਡਾ ਕੇ ਮੰਜਾ, ਹੱਥ ਵਿੱਚ ਫੜ ਕੇ ਪੱਖੀ, ਤੇ ਉਹਨੇ ਗਰਮੀ ਦਾ ਸਾਰਾ ਦੁਪਹਿਰਾ ਜਿਹੜਾ ਇੱਕ ਦੂਸਰੇ ਦੇ ਘਰ ਦੇ ਵੱਲ ਦੇਖਣਾ ਵੀ ਕੌਣ ਕਿਹਦੇ ਘਰ ਆਉਂਦਾ, ਕਿਹੜਾ ਕਿਹਦਾ ਕੁੰਡਾ ਖੜਕਾਉਂਦਾ, ਕਿਹਦੀ ਬੈਲ ਖੜਕਾਉਂਦਾ। ਤਾਈ ਤਾਂ ਸਾਡੀ ਬਣ ਗਏ CCTV ਕੈਮਰਾ। ਫੇਰ ਕੀ ਜੀ, ਇਹ ਕੈਮਰਾ ਤੇ ਫਿਰ ਕੈਮਰਾ ਹੀ ਹੁੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲਾਂ ਚੱਲ ਰਹੀਆਂ ਨੇ ਪੰਜਾਬ ਦੀ ਗਰਮੀ ਦੀਆਂ। ਪੰਜਾਬ ਦੀ ਗਰਮੀ ਦੇ ਵਿੱਚ ਹੋ ਗਿਆ ਜੀ ਬੁਰਾ ਹਾਲ ਸਾਰਿਆਂ ਦਾ। ਉੱਥੇ ਨਾ ਲੋਕ ਲੀਕ ਜੇ ਹੋਏ ਪਏ ਆ। ਸਹੀ ਗੱਲ ਆ। ਹਾਂਜੀ ਬਾਲਾ ਹੀ ਬੁਰਾ ਹਾਲ ਆ ਜੋਗੀ ਜੀ, ਪੁੱਛੋ ਨਾ। ਤੋਂ ਲਾਈਟ ਨਹੀਂ ਆਉਂਦੀ ਨੇ ਤੇ ਹੋਰ ਜ਼ਿਆਦਾ ਚੋਣਾ ਲਿਆ ਹੋਇਆ। ਹਾਂ ਬਾਈ ਲਾਈਟ ਆਉਂਦੀ ਨਹੀਂ, ਬੁਰਾ ਹਾਲ। ਕੱਟ ਜਿਹੜੇ ਲੱਗਣ ਡਏ ਆ, ਇਹਨਾਂ ਕੱਟਾਂ ਨੇ ਤਾਂ ਪੁੱਛਣਾ ਇੰਨਾ ਹਾਲਾਤ ਮੰਦੇ ਕੀਤੇ ਨਾ। ਸਹੀ ਕਹਿੰਦੇ ਕਿ ਇਹਨਾਂ ਕੱਟਾਂ ਨੇ ਕਿਸੇ ਨਾ ਕਿਸੇ ਦੇ ਪੱਤੇ ਕੱਟ ਦੇਣੇ ਆ, ਚਾਹੇ ਸਰਕਾਰ ਦੇ ਹੀ ਕੱਟ ਦੇਵੇ। ਅੱਛਾ ਮਤਲਬ ਤੁਹਾਡੇ ਕਹਿਣ ਦਾ ਇਹ ਆ ਕਿ ਆ ਜਿਹੜੇ ਲਾਈਟ ਦੇ ਕੱਟ ਆ ਇਹਦੇ ਨਾਲ ਬੜਾ ਸੁਪਨੇ ਵੀ ਕੱਟੇ ਜਾਣੇ ਆ। ਮੈਂ ਕਹਾਂ ਜੀ ਕਈਆਂ ਦੇ ਪਰ ਕੱਟੇ ਜਾਣੇ, ਕਈਆਂ ਦੇ ਸੁਪਨੇ ਕੱਟੇ ਜਾਣੇ, ਕਈਆਂ ਦੀ ਤਾਂ 84 ਵੀ ਕੱਟੀ ਜਾਣੀ। ਤੁਸੀਂ ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਨਜ਼ਰੀਆ ਦੇ ਵਿੱਚ ਗੱਲ ਹੈਗੀ ਏਦਾਂ ਬੇ, ਗਰਮੀ ਹੁੰਦੀ ਸੀ, ਕਦੇ ਕੋਈ ਸਮਾਂ ਹੁੰਦਾ ਸੀ ਕਿ ਬੰਦਾ ਨਾ ਆਰਾਮ ਦੇ ਨਾਲ ਖੂਹਾਂ ਤੇ ਚੱਲ ਜਾਂਦਾ ਸੀ, ਬੈਠ ਕੇ ਦਰਖਤਾਂ ਦੇ ਥੱਲੇ ਦੁਪਹਿਰਾ ਕੱਟ ਲੈਂਦਾ ਸੀ। ਅੱਜ ਕੱਲ ਤਾਂ ਤੇਰੇ ਵਰਗੇ ਲਾਲਚੀ ਨੇ ਦਰਖਤ ਵੀ ਕੱਟ ਦਿੱਤੇ। ਹਾਏ ਨੀ ਮੈਨੂੰ ਕਾਹਤੋਂ ਕਹੀ ਜਾਂਦੇ ਹੋ? ਨਾਲੇ ਵੱਡੀ ਗੱਲ ਇਹ ਆ ਜੋਗੀ ਜੀ, ਖਾਉ ਪੈਣ ਨੂੰ ਕਹਿੰਦੇ ਲੋਕੀ ਨਾ, ਖਾਣ ਨੂੰ ਪੈਂਦੇ ਆ ਹੈ, ਰੌਲਾ ਪਾਉਂਦੇ ਆ, ਲੜਦੇ, ਕਿਤੇ BP ਇੰਨਾ ਹਾਈ ਹੋ ਜਾਂਦਾ, ਕਿਸੇ ਦਾ ਲੋ ਹੋ ਜਾਂਦਾ, ਬਿਨਾਂ ਗੱਲਾਂ ਹੀ ਖਿਜੀ ਜਾਣਗੇ ਗਰਮੀ ਚ। ਹਾਂ ਤੇ ਵੈਸੇ ਉਹਦਾ ਤੇਰਾ ਕੀ ਹੁੰਦਾ? ਮੇਰਾ BP ਲੋ ਹੁੰਦਾ। ਹਾਂ ਕਿਡਨੀ ਫੇਲ ਹੋ ਜਾਣੀ ਤੇਰੀ। ਹੈ
ਹਾਈ ਵਾਲੇ ਦਾ ਹਾਰਟ ਫੇਲ ਹੁੰਦਾ ਹੈ। ਅੱਛਾ, ਤੇਰੀ ਕਿਡਨੀ ਪਰ ਤੇਰੀ ਕਿਡਨੀ ਪੜਦੀ ਕਿ ਨਹੀਂ ਆ? ਆਏ ਹਾਏ, ਮੇਰੀ ਕਿਡਨੀ ਪੜਦੀ ਥੋੜੀ ਨਾ ਆ। ਤਾਂ ਫੇਰ ਹੁਣ ਤਾਂ ਡਰ ਹੀ ਕੋਈ ਨਹੀਂਗਾ। ਹਾਂ ਹੈ ਇਸ ਬੰਦੇ ਨੂੰ ਮੇਰੀ ਜਰਾ ਵੀ ਫਿਕਰ। ਉਹ ਨਹੀਂ ਕੋਈ ਗੱਲ ਨਹੀਂ, ਤੇਰੀ ਕਿਡਨੀ ਨੂੰ ਕੁਝ ਨਹੀਂ ਹੁੰਦਾ। ਦੱਸ, ਤੇਰੀ ਕਿਡਨੀ ਦੀ ਜਗ੍ਹਾ ਕੁਝ ਨਾ ਹੋਰ ਰੱਬ ਨੇ ਕੋਈ ਲੋਹੇ ਦੀ ਚੀਜ਼ ਪਾਈ ਹੋਣੀ ਹੈ। ਅੱਛਾ, ਹਾਂ, ਪੱਥਰ ਦਾ ਦਿਲ। ਓਹ ਤੇ ਜੇ ਤੇਰਾ ਡੇਲਾ ਪੱਥਰ ਦਾ ਹੋ ਜਾਂਦਾ ਤੇ ਉਹ ਨਹੀਂ ਹੋ ਜਾਂਦਾ ਪੱਥਰ ਦਾ। ਨਾ, ਮੇਰਾ ਡੇਲਾ ਕਿਧਰੋਂ ਪੱਥਰ ਦਾ? ਲਓ ਜੀ, ਗੱਲ ਹੈਗੀ ਏਦਾਂ ਵੀ ਪ੍ਰਮਾਤਮਾ ਨੇ ਤੇਰੀ ਸੁਣ ਲਈ। ਕਿੱਦਾਂ? ਓਏ ਹੋਏ ਹੋਏ, ਤੇਰੀ ਸੁਣ ਲਈ। ਕੀ ਬੱਤੀ ਆ ਗਈ ਇੰਡੀਆ ਚ? ਬੱਤੀ ਨਹੀਂ ਆ ਗਈ ਇੰਡੀਆ ਦੇ ਵਿੱਚ। ਤੂੰ ਜਾਵੇਂਗੀ ਨਾ ਜਦੋਂ ਇੰਡੀਆ, ਜਾਵੀਂ ਇਹਨਾਂ ਦਿਨਾਂ ਦੇ ਵਿੱਚ। ਅੱਛਾ, ਸਿਆਲਾਂ ਦੇ ਵਿੱਚ ਅਰਦਾਸਾਂ ਨਹੀਂ ਕੀਤੀਆਂ ਹੁੰਦੀਆਂ ਤੈਂ? ਹਾਂ। ਹਾਏ ਹਾਏ ਰੱਬਾ, ਸਾਡੀ ਟੂਟੀ ਦੇ ਵਿੱਚ ਕਿਤੇ ਪਾਣੀ ਨਿੱਘਾ ਜਾ ਜਾਵੇ, ਤੱਤਾ ਜਾ ਜਾਵੇ। ਹੁਣ ਆਇਆ ਹੈ। ਅੱਛਾ, ਦੇਰ ਆ, ਉਹਦੇ ਘਰ ਦੇ ਵਿੱਚ ਹਨੇਰ ਨਹੀਂ ਹੈਗਾ। ਉਹ ਪਾਣੀ ਨਿੱਘਾ ਨੀਗਾ, ਉਹ ਪਾਣੀ ਅੱਗ ਵਰਗਾ ਆ। ਅਗਲਾ ਉੱਤੋਂ ਵੀ ਅਸਮਾਨੋਂ ਵੀ ਬਿਜਲੀ ਵਰਾਉਂਦਾ ਆ। ਓਏ ਹੋਏ, ਦੇਖੋ ਤੁਸੀਂ ਰੱਬ ਨੂੰ ਨਾ ਟਿਕਣ ਦਿਓ ਕਿਸੇ ਪਾਸੇ। ਅਗਲੇ ਨੇ ਹੁਣ ਤੁਹਾਨੂੰ ਤੱਤਾ ਪਾਣੀ ਦਿੱਤਾ, ਹੁਣ ਤੁਹਾਡੀਆਂ ਨਾਸਾਂ ਸੜਦੀਆਂ। ਨਾ ਹੋਰ ਕੀ ਕਰੀਏ? ਉਹਨੂੰ ਇਹ ਥੋੜੀ ਕਿਹਾ ਸੀ ਜਿਸ ਵੇਲੇ ਜੋ ਕੰਮ ਕਰਨਾ ਉਸ ਵੇਲੇ ਉਹ ਕਰ ਦੇਵੇ। ਨਹੀਂ, ਅਗਲੇ ਨੇ ਦੇਖੋ ਹੋਰ ਵੀ ਬਹੁਤ ਸਾਰੇ ਕੰਮ ਹੈ। ਰੱਬ ਕਿਤੇ ਤੁਹਾਡਾ ਪਾਣੀ ਤੱਤਾ ਕਰਨ ਨੂੰ ਥੋੜਾ ਰੱਖਿਆ ਵੀ ਤੁਹਾਡੇ ਚੁੱਲ੍ਹੇ ਦੇ ਥੱਲੇ ਅੱਗ ਬਾਲਦਾ ਰਹੇ। ਹਾਂ, ਉਹਦੇ ਆਪਣੇ ਹੋਰ ਬਹੁਤ ਸਾਰੇ ਕੰਮ ਆ। ਕਈਆਂ ਨੂੰ ਚੱਕਣਾ, ਕਈਆਂ ਨੂੰ ਰੱਖਣਾ, ਕਈਆਂ ਨੂੰ ਛੱਡ ਕੇ ਆਉਣਾ ਵਾਪਸ, ਕਈਆਂ ਨੂੰ ਲੈ ਕੇ ਆਉਣਾ। ਉਹਦੀ ਆਪਣੀ ਕਨਵੀਨਸ ਹੀ ਬਹੁਤ ਬਿਜ਼ੀ ਰਹਿੰਦੀ ਆ। ਲੈ ਕੇ ਤੇ ਆਉਣਾ ਮਤਲਬ ਛੱਡ ਕੇ ਵਾਪਸ ਆਉਣਾ ਕੀ ਮਤਲਬ? ਜਾਨੀ ਕਿ ਕਈ ਵਾਰ ਬੰਦੇ ਦਾ ਟਾਈਮ ਨਹੀਂ ਹੁੰਦਾ, ਪਹਿਲਾਂ ਲੈ ਜਾਂਦੇ ਆ। ਹਾਂ, ਸੋ ਇਸ ਕਰਕੇ ਅਗਲੇ ਨੇ ਵਾਪਸ ਵੀ। ਹਾਲ ਤੇ ਬਹੁਤ ਹੀ ਜ਼ਿਆਦਾ ਮੰਦਾ ਹੋਇਆ ਪਿਆ ਜੇ ਗਰਮੀਆਂ ਦੇ ਵਿੱਚ। ਇਨਵਰਟਰ ਵੀ ਕੋਈ ਹਾਲ ਨਹੀਂ, ਉੱਤੋਂ ਏਸੀ ਤੋਂ ਬਿਨਾਂ ਤੇ ਜ਼ਿੰਦਗੀ ਵੈਸੇ ਖਤਮ ਹੋਈ ਪਈ ਲੋਕਾਂ ਦੀ। ਮੈਂ ਕਹਾਂ ਜੀ, ਲੋਕੀ ਆਪਸ ਵਿੱਚ ਲੜੀ ਜਾਂਦੇ, ਮਰੀ ਜਾਂਦੇ। ਇਸ ਗਰਮੀ ਦੇ ਵਿੱਚ ਤਾਂ ਪਾਰਾ ਹੋਰ ਵੀ ਜ਼ਿਆਦਾ ਚੜ ਜਾਂਦਾ। ਹੋਰ ਕੀ? ਇੱਕ ਤੈਨੂੰ ਮੈਂ ਦੱਸਾਂ, ਸਾਡੇ ਗਵਾਂਢ ਦੇ ਵਿੱਚ ਲੜਾਈ ਹੋ ਗਈ। ਅੱਛਾ, ਓਏ ਹੋਏ ਹੋਏ ਹੋਏ, ਲੜਾਈ ਹੋ ਗਈ। ਤੇ ਮੈਂ ਤੈਨੂੰ ਪਤਾ ਲੜਾਈ ਦਾ ਬੜਾ ਸ਼ੌਕੀਨ ਆ। ਉਹ ਤੇ ਤੁਸੀਂ ਹੈਗੇ ਹੋ, ਤੁਹਾਡਾ ਤੇ ਪਤਾ ਹੀ ਹੈ, ਤੁਹਾਡਾ ਕੰਮ ਹੀ ਇਹੀ ਹੈ। ਦੇਖੋ ਅਸੀਂ ਇੰਡੀਆ ਵਾਲੇ ਉਦਾਂ ਹੈਗੇ ਤਮਾਸ਼ ਵੀ ਨਹੀਂ ਆ। ਹਾਂ, ਮਜ਼ਾ ਹੀ ਬਹੁਤ ਆਉਂਦਾ ਸਾਨੂੰ ਲੜਾਈ ਦੇ ਵਿੱਚ। ਨਾਲੇ ਕਲਚਰ ਯਾਰ, ਕਲਚਰ ਹੈ ਸਾਡਾ। ਅੱਛਾ, ਹੁਣ ਤਾਂ ਖਤਮ ਹੁੰਦਾ ਜਾ ਰਿਹਾ। ਹੁਣ ਤਾਂ ਫੋਨਾਂ ਤੇ ਗਾਲਾਂ ਗੂਲਾਂ ਕੱਢ ਲੈਂਦੇ ਲੋਕੀ। ਨਾ ਤੁਹਾਨੂੰ ਵੀ ਪਟੇ ਪੈਣੇ ਚਾਹੀਦੇ ਤਮਾਸ਼ਬੀਨ ਲੋਕਾਂ ਨੂੰ। ਓਏ ਹੋਏ ਹੋਏ, ਸੁਣ ਤਾਂ ਲੈ। ਆਪਸ ਵਿੱਚ ਤੀਵੀਂ ਆਦਮੀ ਲੜ ਪਏ। ਅੱਛਾ, ਕਹਿੰਦੀ ਮੈਂ ਆਪਣੇ ਪਾਪਾ ਕੀ ਪਰੀ ਹੂੰ। ਅੱਛਾ, ਉਹਦੀ ਵੋਟੀ ਕਹਿੰਦੀ। ਹਾਂ, ਤੇ ਉਹ ਕਿਹੜਾ ਪਿਓ ਦਾ ਚੰਡਾਲ ਹੈ? ਨਹੀਂ, ਉਹ ਕਹਿੰਦਾ ਮੈਂ ਵੀ ਆਪਣੇ ਪਿਓ ਦਾ ਪਾਰਾ ਹੀ ਹਾਂ। ਅੱਛਾ, ਕਹਿੰਦੀ ਪਰੀ ਤਾਂ ਹੋਈ ਤੇ ਪਾਰਾ ਕੀ ਹੋਇਆ? ਆਹੋ, ਕਹਿੰਦਾ ਮੈਨੂੰ ਬਹਿ ਕੇ ਮੇਰੇ ਪਿਓ ਦਾ ਪਾਰਾ ਚੜ ਜਾਂਦਾ ਹੁੰਦਾ ਸੀ। ਬਸ ਉਸੇ ਵੇਲੇ ਫੈਂਟੀ ਦਾ ਦੇਣੀ ਤੇ ਹੁਣ ਮੇਰਾ ਪਾਰਾ ਚੜੇ। ਅੱਛਾ, ਤੂੰ ਆਪਣਾ ਹਿਸਾਬ ਕਿਤਾਬ ਲਾ ਲਾ। ਹਾਂ, ਡਰਾਈ ਜਾਂਦਾ ਇਹ ਤਾਂ। ਹਾਂ, ਤੇ ਮੈਂ ਚਲਾ ਗਿਆ ਕੋਲ। ਫਿਰ ਉਹ ਮੈਂ ਕਿਹਾ ਚਾਚਾ ਕੀ ਗੱਲ ਹੋ ਗਈ ਅੱਜ ਚਾਚੀ ਦੇ ਨਾਲ ਤੂੰ ਦੋ ਹੱਥ ਕਾਂਡਿਆ? ਉਹ ਕਹਿੰਦਾ ਕੁਛ ਨਹੀਂ ਯਾਰ, ਆ ਪੁਰਾਣਾ ਟਰਾਂਸਫਾਰਮਰ ਆ ਵੀ ਚਰੜ ਕਰਨ ਡਿਆ। ਮੈਂ ਗਿਆ ਤੇ ਜਾ ਕੇ ਲੜਾਈ ਸ਼ੁਰੂ ਹੋਈ। ਉਹ ਮੈਨੂੰ ਤੁਸੀਂ ਲੱਗਦੇ ਹੋ। ਦੇਖੋ ਗੱਲ ਇਹ ਹੈ ਕਿ ਲੋਕਾਂ ਨੂੰ ਲੜਾਈ ਤੋਂ ਹਟਾਉਣਾ ਨਹੀਂ ਚਾਹੀਦਾ। ਅੱਛਾ, ਸਾਡਾ ਸੱਭਿਆਚਾਰ ਆ। ਹੈ, ਹਾਂ, ਦੇਖੋ ਆਲੇ ਦੁਆਲੇ ਵੀਡੀਓ ਬਣਾਉਣੀ ਚਾਹੀਦੀ ਆ, ਫਿਰ ਉਹ ਵਾਇਰਲ ਕਰਨੀ ਚਾਹੀਦੀ ਆ। ਜੁੰਡੀ ਹੋਣ, ਇੱਕ ਦੂਜੇ ਦੇ ਚਿੱਤਰ ਪੋਲਾ ਹੋਣ, ਉਸ ਤੋਂ ਬਾਅਦ ਉਹਨੂੰ ਸਟੋਰੀ ਬਣਾ ਕੇ ਪਾ ਦੋ, ਬੜੇ ਵਿਊ ਆਉਣਗੇ। ਆ ਜਿਹੜੀ ਤੂੰ ਗੱਲ ਕੀਤੀ ਹੈ ਨਾ, ਹਾਂ, ਬਸ ਇਹਨੇ ਮੇਰਾ ਦਿਲ ਨਾ ਜਿਹੜਾ ਕੱਢ ਕੇ ਲੱਗੀ ਆ। ਅੱਛਾ, ਮਤਲਬ ਤੁਸੀਂ ਵੀ ਇਦਾਂ ਹੀ ਕਰੋਗੇ? ਤੇ ਸਾਰੀ ਦੁਨੀਆ ਇਦਾਂ ਕਰਦੀ। ਮੈਂ ਕਿਤੇ ਕੱਲਾ ਜਾਣ ਦੇ ਵਿੱਚ ਅਨੋਖਾ ਕਿਤੇ ਲੈ, ਮੈਂ ਹੀ ਤਾਂ ਸਿਆਣਾ ਜੰਮ ਪਿਆ। ਅੱਛਾ, ਤੂੰ ਵੀ ਤਾਂ ਕਿਸੇ ਦੇ ਘਰ ਸਿਆਣੇ ਜੰਮਣੇ ਸੀ ਕਿ ਸਾਰੇ ਤੇਰੇ ਵਰਗੇ ਜੰਮ ਪਿੰਦੇ। ਬੜੇ ਲੋਕਾਂ ਨੇ ਪਾਈਆਂ ਇਦਾਂ ਦੀ ਵੀਡੀਓਜ਼। ਦੇਖੋ ਸਾਰੇ ਕਰਦੇ ਹੀ। ਬੰਦਾ ਉੱਥੇ ਪਿਆ ਹੋਵੇ, ਭਾਵੇਂ ਐਕਸੀਡੈਂਟ ਹੋਇਆ ਹੋਵੇ, ਜੋ ਮਰਜ਼ੀ ਹੋਇਆ ਹੋਵੇ, ਉਹਦੇ ਮੂੰਹ ਦੇ ਵਿੱਚ ਜਾ ਕੇ ਮਾਈਕ ਦੇ ਜਾਣਗੇ, ਹਾਂਜੀ ਕੈਸੇ ਹੁਆ? ਕੀ ਮਹਿਸੂਸ ਕਰ ਰਹੇ ਹੋ? ਪਹਿਲਾਂ ਮੈਨੂੰ ਤਾਂ ਚੱਕ ਤਾਂ ਲਓ। ਹਾਂ, ਕੈਸੇ ਹੁਆ, ਕਿਆ ਮਹਿਸੂਸ ਕਰ ਰਹੇ ਹੋ? ਮੈਨੂੰ ਪਹਿਲਾਂ ਹਸਪਤਾਲ ਦਾ ਲਿਜਾਓ ਜਿੱਥੇ ਮੇਰੀ ਅੱਖ ਖੁੱਲੇ ਤੇ ਮੈਂ ਪੁੱਛਾਂ ਮੈਂ ਕਹਾਂ ਹੂੰ। ਬਿਲਕੁਲ ਜੀ, ਸੱਚੀ ਮੁੱਚੀ ਗਰਮੀ ਦਾ ਇੰਨਾ ਮੰਦਾ ਹਾਲ ਹੈ ਕਿ ਗਰਮੀ ਦੇ ਵਿੱਚ ਹਰ ਕਿਸੇ ਨੂੰ ਪੁੱਠੇ ਜਵਾਬ ਹੀ ਸੁਝਦੇ ਪਏ ਆ। ਹਾਂ, ਤੇ ਇਸ ਗਰਮੀ ਦੇ ਕਰਕੇ ਸਾਰਿਆਂ ਨੇ ਨਿੰਬੂ ਪਾਣੀ, ਹਾਂਜੀ, ਤੇ ਵਾਟਰ ਜੂਸ। ਹਾਂ, ਵਾਟਰ ਜੂਸ। ਅੱਛਾ, ਸਿੱਧਾ ਕਹੋ ਨਾ, ਪਾਣੀ। ਹਾਂ, ਬਹੁਤ ਜ਼ਿਆਦਾ ਪੀਣਾ ਚਾਹੀਦਾ ਤੇ ਜ਼ਿਆਦਾ ਪੀਓ, ਆਪਣੀਆਂ ਕਿਡਨੀਆਂ ਫੁੱਲ ਰੱਖੋ। ਬਿਲਕੁਲ ਜੀ, ਔਰ ਇਸ ਗਰਮੀ ਦੇ ਵਿੱਚ ਜਿੰਨਾ ਹੋ ਸਕੇ ਆਪਣਾ ਬਚਾਅ ਰੱਖੋ, ਦੇਸੀ ਓੜ-ਪੋੜ ਕਰੋ। ਹਾਂ, ਤੇ ਲਓ ਜੀ, ਖੈਰ ਓੜ-ਪੋੜ ਆਪਾਂ ਵੀ ਕਰਦੇ ਆ। ਚਾਹ ਪੀਏ ਤੱਤੀ ਗਰਮੀ ਦੇ ਵਿੱਚ। ਜੋਗੀ ਜੀ, ਗਰਮੀ ਦੇ ਵਿੱਚ ਚਾਹ ਗਰਮੀ ਨੂੰ ਮਾਰਦੀ ਆ। ਲਓ ਜੀ, ਇਹਨਾਂ ਨੂੰ ਤੇ ਚਾਹ ਦਾ ਬਹਾਨਾ ਚਾਹੀਦਾ। ਫਿਲਹਾਲ ਇਹਨਾਂ ਦੀ ਚਾਹ ਦਾ ਵੇਲਾ ਹੋ ਚੁੱਕਿਆ ਤੇ ਦਿਓ ਸਾਨੂੰ ਇਜਾਜ਼ਤ। ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਸੁਣਦੇ ਰਹੋ ਜੀ ਤੁਸੀਂ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।